असलामुअलैकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਲੋ ਬਈ ਅੱਜ ਠੰਡ ਬੜੀ ਹੈ ਪਰ ਨਾਣਾ ਤੁਸੀਂ ਕਹਿੰਦੇ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ ਕਦੋਂ ਤੱਕ ਤੁਸੀਂ ਨਹੀਂ ਨਹਾਓਗੇ 2 ਦਿਨ ਨਹਾਤੇ ਨਹੀਂ ਸਾਂ ਅੱਜ ਤੇ ਹੁਣ ਨਹਾਣਾ ਹੀ ਨਹਾਣਾ ਸੀ ਨਹਾ ਕੇ ਆਈ ਹਾਂ ਹਲੇ ਜ਼ੁਲਫਾਂ ਜਿਹੜੀਆਂ ਮੇਰੀਆਂ ਗਿੱਲੀਆਂ ਨੇ ਤੇ ਮੈਂ ਉੱਪਰ ਲੈ ਲਿਆ ਇਸ ਲਈ ਗਰਮ ਹੈ ਮਫਲਰ ਜਿਹਾ ਲੈ ਲਿਆ ਕਿ ਚਲੋ ਵੀ ਬਹਿ ਕੇ ਤੁਹਾਡੇ ਨਾਲ ਥੋੜੀ ਦੇਰ ਖਿਤਾਬ ਕਰ ਲਵਾਂ ਤੇ ਮੈਨੂੰ ਖੁਸ਼ੀ ਬਹੁਤ ਹੋਈ ਹਾਂ ਮੈਂ ਪਹਿਲੇ ਗਾਣਾ ਸੁਣਾ ਦਿੰਦੀ ਹਾਂ ਤੁਹਾਨੂੰ ਚਲੋ ਮੈਨੂੰ ਯਾਦ ਆ ਗਿਆ सोना न चांदी न कोई महल तुझको मैं दे सकूंगा फिर भी ये वादा है तुझसे तू जो करे प्यार मुझसे छोटा सा घर तुझको दूंगा दुख सुख का साथी बनूंगा ਗਾਣੇ ਦੀ ਤਾਂ ਖੈਰ ਠੀਕ ਠਾਕ ਮੈਂ ਲੱਤ ਤੋੜ ਦਿੱਤੀ ਹੈ ਪਰ ਐਵੇਂ ਕਿ ਮੈਂ ਅੱਜ ਇਸ ਤੋਂ ਕਿਹਾ ਇਹ ਗਾਣਾ ਸ਼ੁਰੂ ਸੀ ਕਿ ਮੈਨੂੰ ਇੱਕ ਮੈਸੇਜ ਆਇਆ ਮੈਂ ਬੜੀ ਖੁਸ਼ ਹੋਈ ਕਿ ਮੈਸੇਜ ਉਜ਼ਮਾ ਤੇ ਕਰਦੇ ਹੀ ਕਰਦੇ ਨੇ ਉਜ਼ਮਾ ਦੇ ਮੈਸੇਜ ਨਾ ਆਉਣ ਤੇ ਮੈਂ ਉਦਾਸ ਹੋ ਜਾਂਦੀ ਹਾਂ ਉਜ਼ਮਾ ਇੰਨੇ ਮੈਸੇਜ ਕਰਦੀ ਹੈ ਬਈ ਕਿ ਮੈਂ ਜੇ ਮੈਸੇਜ ਦੇ ਸਾਰਿਆਂ ਦੇ ਜਵਾਬ ਦੇਵਾਂ ਨਾ ਇਸ ਰੋਜ਼ ਹੀ ਬਸ ਉਜ਼ਮਾ ਨਾਲ ਹੀ ਗੱਲ ਹੋਏਗੀ ਹੋਰ ਸਾਡੀ ਕੋਈ ਗੱਲ ਨਹੀਂ ਹੋ ਸਕੇਗੀ ਤੇ ਇਹਨਾਂ ਨੇ ਪਹਿਲੇ ਵੀ ਇੱਕ ਦਿਨ ਮੇਰਾ ਵੀਡੀਓ ਦੇਖੀ ਸੀ ਮੈਸੇਜ ਕੀਤਾ ਸੀ ਮੈਂ ਬੜੀ ਖੁਸ਼ ਹੋਈ ਕਿ ਜੇ ਤੁਸੀਂ ਮੈਸੇਜ ਕਰਦੇ ਹੋ ਨਾ ਮੈਨੂੰ ਐਸਾ ਲੱਗਦਾ ਸਾਡਾ ਤਾਲੁਕ ਬਣਦਾ ਵੇ ਆਪਸ ਵਿੱਚ ਤੇ ਉਹਨਾਂ ਨੇ ਕਿਹਾ ਪਸੰਦ ਕੀਤਾ ਵੇ ਮੇਰੀਆਂ ਗੱਲਾਂ ਨੂੰ ਗੱਲਾਂ ਚੰਗੀਆਂ ਉਹਨਾਂ ਨੂੰ ਲੱਗੀਆਂ ਨੇ ਨਾਯਾਬ ਜ਼ਮਾਨੇ ਦੀਆਂ ਤੇ ਉਹਨਾਂ ਨੇ ਕਿਹਾ ਕਿ ਜਦੋਂ ਸੋਨਾ ਚਾਂਦੀ ਡਰਾਮਾ ਆਂਦਾ ਸੀ ਉਦੋਂ ਤੁਸੀਂ ਕੀ ਕਰਦੇ ਸੋ ਵੀ ਦੱਸੋ ਤੇ ਮੇਰਾ ਨਾਂ ਲੈ ਕੇ ਦੱਸਿਓ ਇਹਦੇ ਵਿੱਚ ਕਿ ਮੈਂ ਤੁਹਾਡੇ ਕੋਲ ਸਵਾਲ ਕੀਤਾ ਵੇ ਮੁਹੰਮਦ ਅਬੂ ਬਕਰ ਸਾਹਿਬ ਨੇ ਇਹ ਪੁੱਛਿਆ ਵੇ ਤੇ ਅਬੂ ਬਕਰ ਸਾਹਿਬ ਸਭ ਤੋਂ ਪਹਿਲੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਦੇਖਿਆ ਤੁਸੀਂ ਕਮੈਂਟ ਕੀਤਾ ਤੇ ਇਸੇ ਚੀਜ਼ ਦੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ ਅਸੀਂ ਕਿਸ ਤਰ੍ਹਾਂ ਮੁਖਾਤਿਬ ਹੋਨੇ ਹਾਂ ਤੇ ਫਿਰ ਗੁੱਸਨ ਨੂੰ ਜਵਾਬ ਦਿੰਦਾ ਵੇ ਤੇ ਚੰਗਾ ਲੱਗਦਾ ਹੈ ਕਿ ਅਸੀਂ ਦੀਵਾਰਾਂ 'ਚ ਟੱਕਰਾਂ ਨਹੀਂ ਪਈ ਮਾਰਦੇ ਵੀ ਅਸੀਂ ਜ਼ਿੰਦਾ ਇਨਸਾਨਾਂ ਦੇ ਨਾਲ ਮੁਖਾਤਿਬ ਹਾਂ ਤੇ ਸੋਨਾ ਤੁਸੀਂ ਸਵਾਲ ਕੀਤਾ ਸੋਨਾ ਚਾਂਦੀ ਮਸ਼ਹੂਰ ਡਰਾਮਾ ਕਿਹਨੇ ਨਹੀਂ ਦੇਖਿਆ ਹੋਏਗਾ ਉਸ ਅਹਿਦ ਦਾ ਤੇ ਅਸੀਂ ਕੀ ਕਰਨਾ ਸੀ ਅਸੀਂ ਵੀ ਬੈਠ ਕੇ ਡਰਾਮਾ ਹੀ ਦੇਖਣੇ ਸਾਂ ਹੋਰ ਅਸੀਂ ਕੀ ਕਰਨਾ ਸੀ ਜਿਹੜੀਆਂ ਘਰਦਾਰੀਆਂ ਹੁੰਦੀਆਂ ਨੇ ਉਹ ਨਾਲ ਨਾਲ ਚੱਲਦੀਆਂ ਨੇ ਤੇ ਰਾਤ ਦਾ ਟਾਈਮ ਜਿਹੜਾ ਹੁੰਦਾ ਸੀ ਪ੍ਰਾਈਮ ਟਾਈਮ ਉਹ ਹੁੰਦਾ ਸੀ PTV ਦਾ ਡਰਾਮਾ ਮੁੰਨੂ ਭਾਈ ਦੀ ਤਹਿਰੀਰ ਤੇ ਸ਼ੀਬਾ ਹਸਨ ਤੇ ਉਹਨਾਂ ਦਾ ਅਦਾਕਾਰੀ ਇੰਨੀ ਜ਼ਬਰਦਸਤ ਸੀ ਨੋਕ ਝੋਂਕ ਚੱਲਦੀ ਸੀ ਦੋਨਾਂ ਦੀ ਤੇ ਉਹ ਸੋਨੇ ਤੇ ਉਹ ਕਹਿੰਦਾ ਸੀ ਕਿ ਚਾਂਦੀ ਤੇ ਉਹਨਾਂ ਦੋਨਾਂ ਦੇ ਆਪਸ ਦਾ ਨਾ ਬੜੇ ਅੱਛੇ ਜੁਮਲੇ ਬੋਲਦੇ ਸਨ ਗੋਸ਼ਤ ਕਹਿੰਦੇ ਮਤਲਬ ਥੋੜੇ ਲਫ਼ਜ਼ ਥੋੜੇ ਚੇਂਜ ਕਰਕੇ ਬੋਲੇ ਜਾਂਦੇ ਸਨ ਮਿਜ਼ਾਹ ਦੇ ਅੰਦਾਜ਼ ਵਿੱਚ ਲੇਕਿਨ ਕਹਾਣੀ ਵਿੱਚ ਇੱਕ ਮੈਸੇਜ ਵੀ ਹੁੰਦਾ ਸੀ ਤੇ ਬੜੇ ਸ਼ੌਕ ਦੇ ਨਾਲ ਦੇਖਿਆ ਜਾਂਦਾ ਸੀ ਕਿਉਂਕਿ ਮੁੰਨੂ ਭਾਈ ਕੋਈ ਆਮ ਰਾਈਟਰ ਨਹੀਂ ਉਹਨਾਂ ਦੀ ਤਹਿਰੀਰ ਜਿਹੜੀ ਹੈ ਵੈਸੇ ਹੀ ਬੜੇ ਸ਼ੌਕ ਨਾਲ ਪੜ੍ਹੀ ਜਾਂਦੀ ਹੈ ਡਰਾਮੇ ਦੀ ਸ਼ਕਲ 'ਚ ਤੇ ਬਹੁਤ ਹੀ ਮਜ਼ਾ ਦਿੰਦੀ ਸੀ ਤੇ ਸਭ PTV ਦਾ ਡਰਾਮਾ ਮੈਂ ਪਹਿਲੇ ਵੀ ਇੱਕ ਦਫਾ ਗੱਲ ਕੀਤੀ ਹੈ ਪਰ ਉਦੋਂ ਕਿਸੇ ਨੇ ਸੁਣੀ ਨਹੀਂ ਪਿਛਲੀਆਂ ਕਿਸੇ ਵੀਡੀਓ ਸੁਣੀਆਂ ਨੇ ਮੈਂ ਮਜ਼ੀਦ PTV ਦੇ ਡਰਾਮੇ 'ਤੇ ਗੱਲ ਕਰਾਂਗੀ ਕਿ PTV ਦਾ ਡਰਾਮਾ ਜਦੋਂ ਆਉਂਦਾ ਸੀ ਤੇ ਉਹ ਰੋਡ ਜਿਹੜੇ ਸਨ ਸੁਨਸਾਨ ਹੋ ਜਾਂਦੇ ਸਨ ਸੁੰਨੀਆਂ ਹੋ ਜਾਣ ਗਲੀਆਂ ਤੇ ਫਿਰ ਮਿਰਜ਼ਾ ਯਾਰ ਫਿਰੇ ਕਿ ਸਾਰੇ ਰੋਡ ਜਿਹੜੇ ਲੋਕ ਅੰਦਰ ਵੜ ਜਾਂਦੇ ਸਨ ਛੇਤੀ ਵੀ ਡਰਾਮੇ ਦਾ ਟਾਈਮ ਹੋ ਗਿਆ ਛੇਤੀ ਨਾਲ ਡਰਾਮਾ ਦੇਖ ਲਈਏ ਤੇ ਲੋਕ ਡਰਾਮਾ ਦੇਖਣ ਵਾਸਤੇ ਘਰਾਂ 'ਚ ਆ ਜਾਂਦੇ ਸਨ ਬਾਹਰ ਜਿਹੜੇ ਗਏ ਹੁੰਦੇ ਸਨ ਉਹ ਵੀ ਕੋਈ ਬੱਚਾ ਬਾਹਰ ਕੋਈ ਔਰਤਾਂ ਵੀ ਫਟਾਫਟ ਆਪਣੇ ਕੰਮ ਨਿਬੇੜਦੀਆਂ ਸਨ ਕਿ ਡਰਾਮੇ ਤੋਂ ਪਹਿਲੋਂ ਅਸੀਂ ਸਾਰੇ ਕੰਮ ਨਿਬੇੜ ਲਈਏ ਕਿਉਂਕਿ ਡਰਾਮਾ ਹੀ ਫਿਰ ਜਿਹੜਾ ਨਾ ਇੱਕ ਬੜਾ ਅੱਛਾ ਵੀ ਹੁੰਦਾ ਸੀ ਉਸ ਵਕਤ ਤਫਰੀਹ ਐਸੀ ਇਸ ਤਰ੍ਹਾਂ ਦੇ ਇੰਟਰਨੈਟ ਨਹੀਂ ਸੀ ਇੰਨੇ ਚੈਨਲਸ ਨਹੀਂ ਸਨ ਉਹ ਇੱਕ ਡਰਾਮੇ ਦਾ ਪੂਰਾ ਦਿਨ ਇੰਤਜ਼ਾਰ ਕੀਤਾ ਜਾਂਦਾ ਸੀ ਔਰ ਬੜੀ ਸ਼ਿੱਦਤ ਦੇ ਨਾਲ ਔਰ ਫਿਰ ਉਨ ਕਰੈਕਟਰਸ ਦੀ ਨਕਲ ਵੀ ਲਾਈ ਜਾਂਦੀ ਸੀ ਫਿਰ ਡਰਾਮਾ ਮੁੱਕ ਜਾਣਾ ਸਾਰਿਆਂ ਨੇ ਖੁਸ਼ ਹੋਣਾ ਤੇ ਉਹ ਫਿਰ ਡਰਾਮੇ ਦੇ ਜਿਹੜੇ ਜੁਮਲੇ ਹੋਣੇ ਜਾਂ ਖਾਸ ਕਰੈਕਟਰ ਜਿਹੜੇ ਖਾਸ ਜੁਮਲੇ ਕਹਿੰਦਾ ਸੀ ਉਹ ਫਿਰ ਬੱਚਿਆਂ ਨੇ ਆਪਸ 'ਚ ਇੱਕ ਦੂਸਰੇ ਨਾਲ ਸਕੂਲ ਜਾਣਾ ਤੇ ਕਹਿਣਾ ਉਹ ਡਰਾਮਾ ਦੇਖਾ ਥਾ ਹਾਂ ਦੇਖਾ ਥਾ ਤਾਂ ਫਿਰ ਉਹ ਨਕਲਾਂ ਉਤਾਰ ਰਹੀਆਂ ਉਸ ਡਰਾਮੇ ਦੀਆਂ ਤੇ ਉਹ ਬੜਾ ਇੱਕ ਮਜ਼ੇਦਾਰ ਹੁੰਦਾ ਸੀ ਇਹਦੀ ਚਾਂਦੀ ਦੀ ਵੀ ਬਹੁਤ ਜ਼ਿਆਦਾ ਕੀ ਕਹਿੰਦੇ ਨੇ ਅੱਛੀ ਅਦਾਕਾਰੀ ਸੀ ਸ਼ੀਬਾ ਹਸਨ ਦੀ ਔਰ ਉਹਨਾਂ ਦੇ ਨਾਲ ਜਿਹੜੇ ਐਕਟਰ ਸਨ ਮੈਂ ਹੁਣ ਨਾਂ ਥੋੜ੍ਹਾ ਜਿਹਾ ਉਹਨਾਂ ਦਾ ਭੁੱਲ ਰਹੀ ਹਾਂ ਸ਼ਾਇਦ ਹਾਮਿਦ ਉਹਨਾਂ ਦਾ ਨਾਂ ਸੀ ਮੈਂ ਥੋੜ੍ਹਾ ਨਾਂ ਦੇ ਹਵਾਲੇ ਦੇ ਨਾਲ ਥੋੜ੍ਹੀ ਜਿਹੀ ਮੇਰੀ ਜ਼ਿਹਨ ਕੰਮ ਨਹੀਂ ਪਿਆ ਕਰਦਾ ਅਤੇ ਬਹਰਹਾਲ ਬਹੁਤ ਅੱਛਾ ਡਰਾਮਾ ਸੀ
ਕਿ ਰਸਖਾਨਾ ਬਾਜੀ ਵਿਚਾਰੀ ਇਹਨਾਂ ਦੋਨਾਂ 'ਚ ਫਸ ਜਾਂਦੀ ਸੀ, ਰਸਖਾਨਾ ਬਾਜੀ। ਤੇ ਉਹ ਬੜਾ ਅੱਛਾ ਡਰਾਮਾ ਹੁੰਦਾ ਸੀ। ਤੇ ਉਹ ਉਦੋਂ ਪੀਟੀਵੀ ਦਾ ਉਹ ਦੌਰ ਸੀ, ਉਰੂਜ ਦਾ ਦੌਰ ਸੀ। ਅੱਜ ਕੱਲ੍ਹ ਜਿਹੜੇ ਡਰਾਮੇ ਬਣ ਰਹੇ ਨੇ, ਤੁਸੀਂ ਦੇਖੋ ਕਿ ਗਲੈਮਰ ਤੋਂ ਸਿਵਾ ਤੁਹਾਨੂੰ ਕੋਈ ਚੀਜ਼ ਨਜ਼ਰ ਨਹੀਂ ਆਏਗੀ ਉਹਨਾਂ ਡਰਾਮਿਆਂ 'ਚ। ਬੜੀ ਬੜੀ ਗਾੜੀਆਂ, ਬੜੇ ਬੜੇ ਬੰਗਲੇ, ਡੈਕੋਰੇਸ਼ਨ ਪੀਸ, ਡਰਾਈਵਰ ਹੈ, ਬੇਗਮ ਸਾਹਿਬਾ ਚਾਹ ਪੀ ਰਹੀ ਹੈ, ਬੇਗਮ ਸਾਹਿਬਾ ਇਹ ਕਰ ਰਹੀ ਹੈ। ਅੱਜ ਕੱਲ੍ਹ ਡਰਾਮੇ ਇਸ ਤਰ੍ਹਾਂ ਦਾ ਹੋ ਗਿਆ ਕਿ ਬਸ ਇੱਕ ਬਨਾਵਟੀ ਜਿਹੀ ਨਜ਼ਰ ਆਉਂਦੀਆਂ ਨੇ ਚੀਜ਼ਾਂ। ਉਸ ਜ਼ਮਾਨੇ 'ਚ ਜਿਹੜਾ ਡਰਾਮਾ ਬਣਦਾ ਸੀ, ਦੇਖੋ ਸੋਨਾ ਚਾਂਦੀ ਇੱਕ ਦੋਨੋਂ ਮੀਆਂ ਬੀਵੀ ਨੇ ਉਹ ਮੁਖਤਲਿਫ ਜੌਬਸ ਕਰਦੇ ਨੇ ਘਰਾਂ ਵਿੱਚ, ਔਰ ਉਹਨਾਂ ਦੀ ਸਟੋਰੀਜ਼ ਇਸ ਤਰ੍ਹਾਂ ਚੱਲਦੀ ਸੀ। ਅਤੇ ਕਿੰਨਾ ਉਹਨਾਂ ਦਾ ਛੋਟਾ ਦਿਖਾ ਸੀ, ਕੋਈ ਗਲੈਮਰ ਨਹੀਂ ਸੀ ਉਹਦੇ ਵਿੱਚ, ਕੋਈ ਕੁਛ ਨਹੀਂ ਸੀ। ਉਹ ਆਪਣਾ ਮਫਲਰ ਜਿਹਾ ਪਾ ਕੇ ਉਹਦਾ ਬੰਦਾ ਵਿਚਾਰਾ ਫਿਰਦਾ ਹੁੰਦਾ ਸੀ, ਅਤੇ ਉਹ ਚਾਂਦੀ ਵੀ ਸਿੱਧੇ ਜਿਹੇ ਕੱਪੜੇ 'ਤੇ ਗੁੱਤ ਕੀਤੀ ਹੋਈ। ਤੇ ਮਤਲਬ ਉਸ ਵਕਤ ਡਰਾਮਾ ਨਜ਼ਰ ਆਉਂਦਾ ਸੀ। ਹੁਣ ਅੱਜ ਕੱਲ੍ਹ ਉਹ ਚੀਜ਼ ਤੁਹਾਨੂੰ ਨਜ਼ਰ ਨਹੀਂ ਆਉਂਦੀ ਡਰਾਮੇ ਵਿੱਚ। ਅਤੇ ਇਸ ਤੋਂ ਅੱਜ ਕੱਲ੍ਹ ਮੈਨੂੰ ਤਾਂ ਸੱਚੀ ਗੱਲ ਹੈ, ਉਹ ਜਿਹੜੇ ਡਰਾਮੇ ਦੇਖੇ ਨੇ ਅਤੇ ਉਹ ਡਰਾਮੇ ਜਿਹੜੇ ਲੁਤਫ ਦਿੱਤੇ ਸਨ, ਅਤੇ ਹੁਣ ਅੱਜ ਕੱਲ੍ਹ ਡਰਾਮਾ ਦੇਖਣ ਨੂੰ ਦਿਲ ਹੀ ਨਹੀਂ ਕਰਦਾ। ਬਹੁਤ ਚਿਰਾਂ ਬਾਅਦ ਮੈਂ ਕੋਈ ਡਰਾਮਾ ਦੇਖ ਲਵਾਂ, ਕੋਈ ਘਰ ਵਾਲੇ ਬੈਠੇ ਦੇਖ ਰਹੇ ਹੁੰਦੇ ਨੇ, ਚਲੋ ਫਿਰ ਬਸ ਦੇਖ ਲਵੋ ਬਈ ਹੁਣ ਕੀ ਕਰੀਏ, ਸਾਰੇ ਬੈਠੇ ਨੇ, ਇੱਕ ਅੱਧ ਸੀਨ ਤੇ ਨਜ਼ਰ ਮਾਰ ਦੇਣੀ। ਉਹ ਜ਼ਿਆਦਾਤਰ ਤਾਂ ਮੈਂ ਆਪਣਾ ਅਗਰ ਕੋਈ ਡਰਾਮਾ ਦੇਖ ਵੀ ਰਹੇ ਹੁੰਦੇ ਨਾ ਘਰ ਵਾਲੇ, ਤੇ ਮੈਂ ਇਸ ਤਰ੍ਹਾਂ ਕਰਕੇ ਆਪਣੀ ਇੱਧਰ ਟੈਬਲੇਟ 'ਤੇ ਕੁਛ ਨਾ ਕੁਛ ਦੇਖ ਰਹੀ ਹੁੰਦੀ, ਫਿਰ ਨਾਲ ਐਸਾ ਥੋੜ੍ਹੀ ਥੋੜ੍ਹੀ ਮੁੰਡੀ ਘੁਮਾ ਕੇ ਨਾ ਅਤੇ ਉਹ ਕਰ ਲੈਣੀ। ਮਜ਼ਾ ਨਹੀਂ ਆਉਂਦਾ ਡਰਾਮਾ ਦੇਖਣ ਦਾ, ਕਿ ਡਰਾਮੇ 'ਚ ਉਹ ਲੁਤਫ ਹੀ ਨਹੀਂ ਰਿਹਾ ਕਿ ਜਦੋਂ ਅਸੀਂ ਇੰਤਜ਼ਾਰ ਕਰਨੇ ਸਾਂ ਪੀਟੀਵੀ ਦਾ ਡਰਾਮੇ ਦਾ। ਪੀਟੀਵੀ ਦਾ ਉਹ ਇੱਕ ਐਸਾ ਬਣਿਆ ਹੁੰਦਾ ਸੀ, ਜਦੋਂ 5 ਵਜੇ ਨਸ਼ਰੀਆਤ ਜਿਹੜੀਆਂ ਨਾ ਉਹਨਾਂ ਦੀਆਂ ਸ਼ੁਰੂ ਹੁੰਦੀਆਂ ਸਨ, ਟੜਿੰਗ ਟੜਿੰਗ ਟੜਿੰਗ, ਐਸਾ ਇੱਕ ਮੋਨੋਗ੍ਰਾਮ ਜਿਹਾ ਬਣਿਆ ਹੁੰਦਾ ਸੀ, ਉਹ ਪਹਿਲੇ ਸਟਾਰਟ ਹੋਣ ਤੋਂ ਪਹਿਲੇ ਆਉਂਦਾ ਸੀ। ਉਹ ਸਾਰੇ ਦਰੀਆਂ ਵਿਛਾ ਕੇ ਅਸੀਂ ਇਸ ਤਰ੍ਹਾਂ ਬਹਿ ਜਾਂਦੇ ਸਾਂ ਕਿ ਬਈ ਹੁਣ ਅਨਾਊਂਸਰ ਨੇ ਆਉਣਾ ਅਤੇ ਦੱਸਣਾ ਕਿ ਅੱਜ ਕੀ ਕੁਛ ਦਿਖਾਉਣਾ ਵੀ ਉਹਨਾਂ ਨੇ। ਫਿਰ ਉਹਦਾ ਅਨਾਊਂਸਰ ਸ਼ੁਰੂ 'ਚ ਜਦੋਂ ਆਉਂਦੇ ਸਨ, ਉਹ ਉਦੋਂ पीटीवी ਦੇ नशरियात, उदो फिर अनाउंसर दसते सी कि 5:01 पे आप ये देखेंगे प्रोग्राम, 6:01 पे आप ये प्रोग्राम देखेंगे, 7:01 पे ये प्रोग्राम देखेंगे। ਉਹ ਪੂਰਾ ਜਿਹੜਾ ਸ਼ਡਿਊਲ 10 ਵਜੇ ਤੱਕ ਦਾ ਹੁੰਦਾ ਸੀ ਦੱਸ ਦਿੰਦੀ ਸੀ। ਬਸ ਪਤਾ ਤਾਂ ਹੁੰਦਾ ਹੀ ਸੀ ਜ਼ਿਆਦਾਤਰ, ਕਿਉਂਕਿ ਸਾਡੇ ਕੰਮ ਦਾ ਦੇ ਵਿੱਚ ਡਰਾਮਾ ਹੀ ਹੁੰਦਾ ਸੀ। ਪਰ ਇਹ ਵੀ ਕਿ ਲੋਕ ਉਹ ਫਿਰ ਦੇਖਦੇ, ਫਿਰ ਉਸ ਤੋਂ ਬਾਅਦ ਸ਼ੁਰੂ ਹੋ ਜਾਣਾ ਭਈ ਅਸੀਂ ਜਦੋਂ ਛੋਟੇ ਹੁੰਦੇ ਸਾਂ ਟੀਵੀ ਦੇ ਅੱਗੋਂ ਹਟਣਾ ਨਹੀਂ ਜਦੋਂ ਤੱਕ ਨਸ਼ਰਿਆਤ ਨਹੀਂ ਮੁੱਕ ਜਾਣੀ ਹੈ ਜਾਂ ਸਾਨੂੰ ਨੀਂਦ ਨਹੀਂ ਆ ਜਾਣੀ। ਇੰਨਾ ਅੱਛਾ ਲੱਗਦਾ ਸੀ ਉਹ ਦੌਰ। ਕਿਉਂਕਿ ਸਿਵਾਏ ਜਿਹੜਾ ਉਹ ਮਜ਼ੇ ਦੀ ਗੱਲ ਹੈ, ਜਦੋਂ ਬਹੁਤ ਮੈਂ ਛੋਟੀ ਹੁੰਦੀ ਸਾਂ ਸਾਡੇ ਘਰ 'ਤੇ ਟੈਲੀਵਿਜ਼ਨ ਹੀ ਨਹੀਂ ਸੀ, ਅਤੇ ਮੈਂ ਆਪਣੀ ਫੁੱਫੋ ਦੇ ਘਰ ਜਾਣਾ ਨਾ ਜਦੋਂ, ਅਤੇ ਅਬੂ ਬਕਰ ਸਾਹਿਬ ਤੁਹਾਡੇ ਲਈ ਮੈਂ ਗੱਲਾਂ ਕਰ ਰਹੀ ਹਾਂ, ਪਹਿਲੇ ਮੈਂ ਦੱਸੀਆਂ ਹੋਈਆਂ ਨੇ ਇੱਕ ਵੀਡੀਓ 'ਚ। ਮੈਂ ਆਪਣੀ ਫੁੱਫੋ ਦੇ ਘਰ ਜਾਂਦੀ ਸਾਂ ਅਤੇ ਬਸ ਮੈਨੂੰ ਇੰਤਜ਼ਾਰ ਹੁੰਦਾ ਸੀ ਸ਼ਿੱਦਤ ਨਾਲ ਕਿ ਅੱਲਾ ਮੀਆਂ ਬਸ ਟੀਵੀ ਸ਼ੁਰੂ ਹੋ ਜਾਵੇ ਤਾਂ ਅਸੀਂ ਦੇਖ ਲਈਏ, ਕਿ ਤਾਂ ਮੈਂ ਕਿਸੇ ਸਾਦਤ ਤੋਂ ਮਹਿਰੂਮ ਨਾ ਰਹਿ ਜਾਵਾਂ। ਕਿਉਂਕਿ ਅਸੀਂ ਵਾਪਸ ਜਾਣਾ ਹੁੰਦਾ ਸੀ 8 ਵਜੇ ਵਾਲੀ ਟ੍ਰੇਨ ਦੇ ਉੱਪਰ, ਅਤੇ ਬਸ ਉਹ ਮੇਰੀ ਜਾਨ 'ਤੇ ਬਣੀ ਹੁੰਦੀ ਸੀ ਅੱਲਾ ਥੋੜ੍ਹਾ ਜਿਹਾ ਟੀਵੀ ਦੇਖ ਲਵਾਂ। ਅਤੇ ਅੰਦਰੋਂ ਬਾਹਰ ਬਾਹਰੋਂ ਅੰਦਰ, ਕਿ ਬਸ ਥੋੜ੍ਹਾ ਫੁੱਫੋ ਨੇ ਲਾ ਦੇਣਾ, ਉਹ ਜਿਹੜਾ ਮਿਊਜ਼ਿਕ ਜਿਹਾ ਵੱਜਦਾ ਸੀ, ਮੈਂ ਬੈਠੀ ਦੇਖੀ ਜਾਣਾ, ਬਸ ਉਹ ਉੱਤੇ ਖੁਸ਼ ਹੋ ਜਾਂਦੇ ਸਾਂ। ਅਤੇ ਇਸ ਕਿਸਮ ਦੇ ਬੱਚੇ ਸਨ। ਅੱਜ ਤੁਸੀਂ ਬੱਚੇ ਦੇਖੋ, ਉਹਨਾਂ ਦੇ ਹੱਥ ਵਿੱਚ ਮੋਬਾਈਲ, ਔਰ ਦੁਨੀਆ ਭਰ ਦੀ ਵੀਡੀਓਜ਼, ਸ਼ਾਰਟ ਵੀਡੀਓਜ਼ ਇसी ਤੋਂ ਮਕਬੂਲ ਹੋ ਰਹੇ ਹਨ। ਬੱਚੇ ਵੀ ਦੇਖ ਰਹੇ ਨੇ, ਵੱਡੇ ਵੀ ਦੇਖ ਰਹੇ ਨੇ, ਬੁੱਢੇ ਵੀ, ਹਰ ਬੰਦਾ ਆਪਣੀ ਇੱਕ ਪਸੰਦੀਦਾ ਚੀਜ਼ ਦੇਖ ਰਿਹਾ। ਲੇਕਿਨ ਉਦੋਂ ਇੱਕ ਹੀ ਚੀਜ਼ ਸੀ, ਸਾਰਾ ਟੱਬਰ ਆ ਕੇ ਬਹਿ ਜਾਓ ਮੰਜੀਆਂ 'ਤੇ ਜਾਂ ਦਰੀਆਂ 'ਤੇ, ਉੱਥੇ ਬੈਠ ਕੇ ਦੇਖੋ। ਉਹ ਵੀ ਇੱਕ ਫੈਮਿਲੀ ਨੂੰ ਜੋੜਨ ਵਾਸਤੇ ਬੜੀ ਇੱਕ ਅੱਛਾ ਟਾਈਮ ਸੀ ਕਿ ਪੂਰੀ ਫੈਮਿਲੀ ਜੁੜ ਕੇ ਬੈਠ ਕੇ ਦੇਖਦੀ ਸੀ। ਡਰਾਮੇ ਵੀ ਐਸੇ ਆਉਂਦੇ ਸਨ ਕਿ ਜਿਹੜੀ ਘਰੇਲੂ ਸਟੋਰੀਆਂ ਹੁੰਦੀਆਂ ਸਨ, ਕੋਈ ਮਾਸ਼ਤ ਦੀ ਖਰਾਬੀਆਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਸੀ। ਇਸ ਤਰ੍ਹਾਂ ਦੇ ਡਰਾਮੇ ਨਹੀਂ ਹੁੰਦੇ ਸਨ ਕਿ ਅੱਜ ਕੱਲ੍ਹ ਤੁਸੀਂ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਉਹ ਡਰਾਮਾ ਵੀ ਨਹੀਂ ਦੇਖ ਸਕਦੇ। ਇਸ ਕਦਰ ਬੇਹੂਦਾ ਮਨਾਜ਼ਰ ਉਹਦੇ ਵਿੱਚ ਆਉਂਦੇ ਨੇ ਬਾਜ਼ ਦਫਾ, ਕਿ ਤੁਸੀਂ ਆਪਣੇ ਫੈਮਿਲੀ ਦੇ ਨਾਲ ਬੈਠ ਕੇ ਦੇਖ ਨਹੀਂ ਸਕਦੇ ਹੋ। ਅਤੇ ਉਹ ਜ਼ਮਾਨੇ ਨਾਯਾਬ ਹੋਏ। ਕੁਛ ਲੋਕ ਕਹਿੰਦੇ ਨੇ ਤੁਸੀਂ ਉਹ ਨਾਯਾਬ ਜ਼ਮਾਨਿਆਂ ਦੇ ਕਿੱਸੇ ਬੜੇ ਸੁਣਾਉਂਦੇ ਹੋ। ਤੁਹਾਨੂੰ ਮੈਂ ਕਹਿੰਦੀ ਹਾਂ, ਜਿਨ੍ਹਾਂ ਨੇ ਉਹ ਜ਼ਮਾਨੇ ਦੇਖੇ ਨੇ ਉਹ ਬੜੇ ਖੁਸ਼ ਨਸੀਬ ਲੋਕ ਸਨ, ਉਹ ਬੜੇ ਕਰਮਾਂ ਵਾਲੇ ਲੋਕ ਸਨ, ਉਹ ਬੜੇ ਅਜ਼ੀਮ ਲੋਕ ਸਨ, ਉਹ ਬੜੇ ਸਾਦਤਮੰਦ ਲੋਕ ਸਨ, ਜਿਹੜਾ ਅੱਲਾ ਨੇ ਜਿਹਨਾਂ ਸਾਨੂੰ ਜਿਹੜੇ ਜ਼ਮਾਨੇ ਦਿਖਾ ਦਿੱਤੇ ਨੇ। ਅੱਜ ਖੁਦ ਗਰਜ਼ੀ ਦੇ ਜ਼ਮਾਨੇ ਨੇ, ਅੱਜ ਜਿਹੜੇ ਨੇ ਮਫਾਦਾਤ ਦੇ ਜ਼ਮਾਨੇ ਨੇ। ਅੱਜ ਇੱਥੇ ਮੱਥੇ ਦੇ ਉੱਤੇ ਅੱਖ ਰੱਖ ਕੇ ਲੋਕ ਗੱਲ ਕਰਦੇ ਨੇ ਵੀ ਤੂੰ ਕੌਣ ਅਤੇ ਮੈਂ ਕੌਣ। ਅਤੇ ਨਜ਼ਰਾਂ ਤੋਂ ਗਿਰਾਉਣ ਤੋਂ ਲੋਕ ਦੇਰ ਹੀ ਨਹੀਂ ਲਾਉਂਦੇ ਕਿਸੇ ਨੂੰ, ਕਿ ਬਈ ਮਿੰਟ ਲੱਗਿਆ ਨਹੀਂ ਅਤੇ ਕਹਿੰਦੇ ਮੈਂ ਤਾਂ ਤੈਨੂੰ ਨਜ਼ਰਾਂ ਤੋਂ ਹੀ ਸੁੱਟ ਦਿੱਤਾ, ਗਿਰਾ ਦਿੱਤਾ, ਵੀ ਚੱਲ ਵੀ ਜਾ ਤੂੰ। ਅਤੇ ਅੱਲਾ ਅੱਲਾ ਅਤੇ ਖੈਰ ਸੱਲਾ। ਅਤੇ ਉਹ ਜ਼ਮਾਨੇ ਜਿਹੜੇ ਸਨ ਕਿ ਲੋਕ ਜਿਹੜੇ ਨਜ਼ਰਾਂ 'ਚ ਵੱਸਦੇ ਸਨ, ਜਿਹੜੇ ਉਹ ਦਿਲਾਂ 'ਚ ਵੀ ਵੱਸਦੇ ਸਨ, ਹਮੇਸ਼ਾ ਦਿਲਾਂ 'ਚ ਰਹਿੰਦੇ ਸਨ।
ਤੇ ਉਹ ਜ਼ਮਾਨੇ ਨਾਯਾਬ ਹੋਏ, ਪਰ ਅਸੀਂ ਉਹਨਾਂ ਦਾ ਜ਼ਿਕਰ ਛੱਡਣਾ ਨਹੀਂ ਹੈ। ਅਸੀਂ ਉਹਨਾਂ ਜ਼ਮਾਨਿਆਂ ਦਾ ਜ਼ਿਕਰ ਇਸ ਤੋਂ ਕਰਦੇ ਰਹਿਣਾ ਹੈ ਕਿ ਉਹਨਾਂ ਜ਼ਮਾਨਿਆਂ ਨੂੰ ਅਸੀਂ ਹੀ ਜ਼ਿੰਦਾ ਰੱਖਣਾ ਹੈ। ਅੱਜ ਦੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਉਹਨਾਂ ਜ਼ਮਾਨਿਆਂ ਦਾ, ਤੇ ਫਿਰ ਕੌਣ ਉਹਨਾਂ ਦਾ ਜ਼ਿਕਰ ਕਰੇਗਾ? ਅਸੀਂ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਉਹ ਜ਼ਮਾਨੇ ਜਿਹੜੇ ਨੇ ਫਿਰ ਜ਼ਿੰਦਾ ਰਹਿਣਗੇ। ਕਿਸੇ ਨਾ ਕਿਸੇ ਹਵਾਲੇ ਨਾਲ ਉਹਨਾਂ ਦੀ ਗੱਲ ਚੱਲਦੀ ਰਹੇਗੀ ਤੇ ਜ਼ਿੰਦਾ, ਕਮ ਅਜ਼ ਕਮ ਜਦੋਂ ਤੱਕ ਅਸੀਂ ਜ਼ਿੰਦਾ ਵਾਂ, ਅਸੀਂ ਇਹਨਾਂ ਜਿਹੜੇ ਜ਼ਮਾਨਿਆਂ ਦਾ ਜ਼ਿਕਰ ਛੱਡਣਾ ਨਹੀਂ। ਮੈਂ ਚੱਲਦੀ ਹਾਂ, ਗੱਲ ਕਾਫੀ ਲੰਬੀ ਹੋ ਗਈ ਹੈ ਮੇਰੀ, ਮੈਨੂੰ ਤਾਂ ਪਤਾ ਨਹੀਂ ਕਿੰਨੇ ਮਿੰਟ ਦੀ ਹੋ ਗਈ ਹੈ। ਬਹਿਰਹਾਲ ਐਵੇਂ ਕਿ ਅਬੂ ਬਕਰ ਸਾਹਿਬ ਤੁਹਾਡਾ ਸ਼ੁਕਰੀਆ, ਉਜ਼ਮਾ ਤੁਹਾਡਾ ਸ਼ੁਕਰੀਆ, ਉਰਵਾ, ਸੌਲਤ ਹੁਸੈਨ, ਸਦਫ, ਔਰ ਇੱਕ ਹੋਰ ਮੈਨੂੰ ਗੁਜਰਾਤ ਵਿਲਾਗ ਤੋਂ ਪਹਿਲੀ ਦਫਾ ਆਇਆ ਮੈਸੇਜ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨੀ ਆ। ਉਹਨਾਂ ਨੇ ਕਿਹਾ ਤੁਹਾਡਾ ਵਿਲਾਗ ਬਹੁਤ ਅੱਛਾ ਵੇ, ਤਾਂ ਉਹਨਾਂ ਨੇ ਵੀ ਤਾਰੀਫ ਕੀਤੀ, ਤਾਂ ਬਈ ਥੈਂਕ ਯੂ ਥੈਂਕ ਯੂ ਥੈਂਕ ਯੂ, ਸ਼ੁਕਰੀਆ ਸ਼ੁਕਰੀਆ ਸਾਰਿਆਂ ਦਾ। ਉਜ਼ਮਾ ਨੇ ਕਿਹਾ ਬਾਜੀ ਤੁਹਾਡੀ ਅੱਖ 'ਚ ਕੱਜਲ ਬੜਾ ਸੋਹਣਾ ਲੱਗਦਾ ਹੈ, ਤੇ ਬਈ ਬਹੁਤ ਬਹੁਤ ਸ਼ੁਕਰੀਆ ਉਜ਼ਮਾ। ਮੈਂ ਕਿਸੇ ਦਿਨ ਕਾਜਲ ਸੁਰਮਾ ਜਿਹੜਾ ਅਸੀਂ ਪਾਉਂਦੇ ਸਾਂ ਉਸ ਹਵਾਲੇ ਨਾਲ ਵੀ ਅਸੀਂ ਗੱਲ ਕਰਾਂਗੇ। ਤੇ ਫਿਰ ਹੁਣ ਮੈਂ ਚੱਲਦੀ ਹਾਂ, ਫਿਰ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਉਦੋਂ ਤੱਕ ਅੱਲਾ ਹਾਫਿਜ਼ ਤੇ ਰੱਬ ਰਾਖਾ। ਟੁਰ ਜਾਣਾ ਏ ਛੱਡ ਕੇ ਯਾਰੋ ਹੱਸਦਾ ਵਸਦਾ ਵੇੜਾ, 4 ਦਿਨਾਂ ਦੇ ਮੇਲੇ ਇੱਥੇ ਜੋਗੀਆਂ ਵਾਲਾ ਫੇਰਾ। ਉਹ ਬੰਦਿਆ ਮਿੱਟੀ ਦਿਆ, ਹੋ ਬੰਦਿਆ ਮਿੱਟੀ ਦਿਆ, ਬੰਦਿਆ ਮਿੱਟੀ ਦਿਆ, ਹੋ ਬੰਦਿਆ ਮਿੱਟੀ ਦਿਆ।